ਅਗਲੀ ਖਬਰ ਵੱਲ ਚੱਲੀਏ। ਅੱਜ ਸੁਪਰ ਟਿਊਜ਼ਡੇ ਆ। ਸੁਪਰ ਟਿਊਜ਼ਡੇ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਣੀਆਂ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਨਿੱਕੀ ਹੈਲੀ ਇੱਕ ਵਾਰੀ ਫੇਰ ਲਗਭਗ 13 ਸਟੇਟਾਂ ਦੇ ਵਿੱਚ 15 ਸਟੇਟਾਂ 'ਚ ਸੌਰੀ ਤੇ ਅਮਰੀਕਨ ਸਮੋਆ ਇੱਥੇ ਉਹ ਇੱਕ ਦੂਜੇ ਦੇ ਨਾਲ ਫਾਈਟ ਕਰ ਰਹੇ ਆ। 800 ਦੇ ਕਰੀਬ ਡੈਲੀਗੇਟਸ ਲਾਈਨ ਦੇ ਉੱਤੇ ਹੈਗੇ ਆ। 15 ਸਟੇਟਾਂ ਦੇ ਵਿੱਚ ਜੋ ਸੁਪਰ ਟਿਊਜ਼ਡੇ ਅੱਜ ਵੋਟਾਂ ਪੈਣ ਜਾ ਰਹੀਆਂ। ਅਲਬਾਮਾ, ਅਲਾਸਕਾ, ਅਰਕਨਸਾ, ਕੈਲੀਫੋਰਨੀਆ, ਕੋਲੋਰਾਡੋ, ਮੇਨ, ਮੈਸਾਚੂਸੇਟਸ, ਮਿਨੇਸੋਟਾ, ਨਾਰਥ ਕੈਰੋਲੀਨਾ, ਓਕਲਾਹੋਮਾ, ਟੈਨਸੀ, ਟੈਕਸਸ, ਯੂਟਾ, ਵਰਮੌਂਟ ਤੇ ਵਰਜੀਨੀਆ। ਇੱਕ ਜਿਹੜੀ ਯੂਨੀਅਨ ਟੈਰੀਟਰੀ ਹੈਗੀ ਆ ਅਮਰੀਕਨ ਸਮੋਆ ਹੈਗਾ ਆ। ਤੇ ਡੈਮੋਕ੍ਰੈਟਿਕ ਜੋ ਕੰਟੈਸਟ ਆ ਉਹ ਆਇਓਵਾ ਦੇ ਵਿੱਚ ਹੈਗਾ ਆ। ਸਾਰੀਆਂ ਸਟੇਟਾਂ ਐਕਸੈਪਟ ਅਲਾਸਕਾ ਤੇ ਆਇਓਵਾ ਉਹਨਾਂ ਦੇ ਜਿਹੜੇ ਆ ਰਿਜ਼ਲਟ ਮੇਲ ਇਨ ਵੋਟ ਰਾਹੀਂ ਹੋਣੇ ਆ। ਅਮਰੀਕਨ ਸਮੋਆ ਦੇ ਵਿੱਚ ਡੈਮੋਕ੍ਰੈਟਿਕ ਪ੍ਰਾਇਮਰੀ ਹੋਣੀ ਹੈਗੀ ਆ। ਸੁਪਰ ਟਿਊਜ਼ਡੇ ਦੇ ਟੋਟਲ ਜਿਹੜੇ ਡੈਲੀਗੇਟ ਆ ਉਹ 854 ਹੈਗੇ ਜੀਓਪੀ ਦੇ ਲਈ, ਰਿਪਬਲਿਕਨ ਪਾਰਟੀ ਦੇ ਲਈ, ਤੇ 1420 ਹੈਗੇ ਡੈਮੋਕ੍ਰੇਟਸ ਦੇ ਲਈ। ਬਹੁਤੀਆਂ ਜਿਹੜੀਆਂ ਪੋਲਸ ਆ ਉਹ ਕਿਤੇ 7 ਵਜੇ ਕਿਤੇ 8 ਵਜੇ ਕਲੋਜ਼ ਹੋਣੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੋਟ ਜ਼ਰੂਰ ਪਾਓ, ਚਾਹੇ ਜਿਹਨੂੰ ਮਰਜ਼ੀ ਪਾਓ। ਇਹ ਕਾਊਂਟ ਹੁੰਦੀ ਹੈਗੀ ਆ। ਇਹ ਬਹੁਤ ਮੁਸ਼ਕਲ ਦੇ ਨਾਲ ਲੋਕਾਂ ਨੂੰ ਹੱਕ ਮਿਲਿਆ ਹੈਗਾ ਵੋਟ ਪਾਉਣ ਦਾ, ਤੇ ਉਹ ਉਸ ਨੂੰ ਆਪਣਾ ਜਿਹੜਾ ਆ ਇਹ ਹੱਕ ਜਿਹੜਾ ਪਾਉਣ ਦਾ ਮਿਲਿਆ ਹੈ ਤੇ ਉਹ ਉਸ ਨੂੰ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈਗਾ। ਬਾਅਦ ਦੇ ਵਿੱਚ ਫਿਰ ਬਲੇਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਨਿੱਕੀ ਹੈਲੀ ਨੇ ਕਨਫਰਮ ਕੀਤਾ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਵਿਨ ਕਰਦੇ ਆ ਪਰ ਫਿਰ ਵੀ ਉਹ ਕੁਇਟ ਨਹੀਂ ਕਰੂਗੀ। ਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਵੀ ਹੋ ਸਕਦਾ ਸ਼ਾਇਦ ਉਹ ਐਜ਼ ਏ ਇੰਡੀਪੈਂਡੈਂਟ ਰਨ ਕਰ ਜਾਏ ਜੇ ਉਹ ਰਿਪਬਲਿਕਨ ਪਾਰਟੀ ਦੀ ਕੈਂਡੀਡੇਟ ਨਹੀਂ ਹੁੰਦੀ। ਪਰ ਉਹਦੇ ਸਬੰਧ ਦੇ ਵਿੱਚ ਉਹਨੇ ਕਿਹਾ ਵੀ ਮੈਂ ਕੰਜ਼ਰਵੇਟਿਵ ਰਿਪਬਲਿਕਨ ਆ, ਸਾਰੀ ਮੇਰੀ ਲਾਈਫ ਇਹ ਰਹੀ ਆ ਤੇ ਪਰ ਮੈਂ ਜਿੱਦਾਂ ਐਜ਼ ਏ ਇੰਡੀਪੈਂਡੈਂਟ ਨਹੀਂ ਰਨ ਕਰੂੰਗੀ। ਇਹ ਬਿਲਕੁਲ। ਸੋ 16 ਸੂਬਿਆਂ 'ਚ 17ਵੀਂ ਜਿਹੜੀ ਥਾਂ ਆ ਉਹ ਇੱਕ ਅਮਰੀਕਨ ਟੈਰੀਟਰੀ ਦੇ ਵਿੱਚ ਹੋਣਾ ਆ। 1/3 ਕੁੱਲ ਡੈਲੀਗੇਟਸ ਦਾ ਅੱਜ ਫੈਸਲਾ ਹੋਣ ਜਾ ਰਿਹਾ ਆ। ਆਲਰੇਡੀ ਆਪਾਂ ਦੇਖਿਆ ਵੀ ਕਈ ਸੂਬਿਆਂ ਦੇ ਵਿੱਚ ਪ੍ਰਾਇਮਰੀਜ਼ ਤੇ ਕਾਕਸਿਸ ਜਿਹੜੀਆਂ ਆ ਉਹ ਹੋ ਚੁੱਕੀਆਂ ਆ। ਹਰ ਵਾਰੀ ਜਦੋਂ ਵੀ ਪ੍ਰਾਇਮਰੀਜ਼ ਹੁੰਦੀ ਆ ਤੇ ਵਿੱਚ ਇੱਕ ਸੁਪਰ ਟਿਊਜ਼ਡੇ ਜ਼ਰੂਰ ਆਉਂਦਾ ਆ। ਤੇ ਇਸ ਵਾਰ ਇਹ 5 ਮਾਰਚ ਦਾ ਦਿਨ ਹੈਗਾ ਆ, ਜਿੱਦਾਂ ਤੁਸੀਂ ਸਾਰੀਆਂ ਸਟੇਟਸ ਦਾ ਨਾਮ ਦੱਸਿਆ ਹੀ ਹੈਗਾ ਆ। ਕੱਲ੍ਹ ਹੀ US ਦੇ ਸੁਪਰੀਮ ਕੋਰਟ ਨੇ ਇਹ ਪ੍ਰਾਇਮਰੀ ਹੋਣ ਤੋਂ ਪਹਿਲਾਂ ਫੈਸਲਾ ਜਿਹੜਾ ਉਹ ਦਿੱਤਾ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਜਿਨ੍ਹਾਂ ਦੇ ਉੱਤੇ ਇਹ ਦੋਸ਼ ਆ ਵੀ ਉਹਨਾਂ ਨੇ ਇਨਸਰੈਕਸ਼ਨ ਨੂੰ ਉਕਸਾਇਆ ਜਾਂ ਉਸ ਦੇ ਵਿੱਚ ਮੇਨ ਲੀਡ ਲਈ, ਵੀ ਉਹ ਜਿਹੜੀ ਆ ਪ੍ਰਾਇਮਰੀ ਬੈਲਟ ਦੇ ਉੱਤੇ ਜ਼ਰੂਰ ਰਹਿਣਗੇ। ਉਹ ਕੋਲੋਰਾਡੋ ਦੇ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ। ਸੋ ਹੁਣ ਇਹਦੇ ਵਿੱਚ ਦੇਖੋ ਕੀ ਜਿਹੜਾ ਉਹ ਹੁੰਦਾ ਆ। ਡੈਮੋਕ੍ਰੇਟਸ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਸਰਟਨ ਹੀ ਆ ਇੱਕ ਹਿਸਾਬ ਦੇ ਨਾਲ ਵੀ ਮੌਜੂਦਾ ਰਾਸ਼ਟਰਪਤੀ ਬਾਈਡਨ ਆ ਉਹ ਉਹਨਾਂ ਦੇ ਵਿੱਚ ਲੀਡ ਕਰ ਰਹੇ ਆ। ਪਰ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਪ੍ਰੋਗਰੈਸਿਵ ਲਾਣਾ ਆ ਉਹ ਅਨਕਮਿਟਡ ਵੋਟ ਕਰ ਰਿਹਾ ਆ। ਰੀਜ਼ਨ ਉਸ ਦੇ ਵਿੱਚ ਇਹ ਵੀ ਪ੍ਰਸ਼ਾਸਨ ਉੱਤੇ ਦਬਾਅ ਪਾਉਣ ਦੀ ਉਹਨਾਂ ਦੀ ਕੋਸ਼ਿਸ਼ ਆ ਵੀ ਕਿਤੇ ਨਾ ਕਿਤੇ ਸੀਜ਼ ਫਾਇਰ ਦੀ ਉਹ ਮੰਗ ਕਰ ਰਹੇ ਆ। ਉਧਰ ਜਿਹੜੇ ਟਰੰਪ ਹੋਣਾ ਦਾ ਵੀ ਜਿੱਤਣਾ ਤਕਰੀਬਨ ਤੈਅ ਹੀ ਮੰਨਿਆ ਜਿਹੜਾ ਉਹ ਜਾ ਰਿਹਾ ਆ। ਪਰ ਸ਼ਾਮ ਤੱਕ 7-8 ਵਜੇ ਤੱਕ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਜਾਏਗਾ ਵੀ ਕੀ ਕੁਛ ਜਿਹੜਾ ਉਹ ਬਣਦਾ ਹੈਗਾ ਆ। ਫਰੈਂਕ ਲਰਨਸ ਜਿਹੜੇ ਇੱਕ ਰਿਪਬਲਿਕਨ ਅਲਾਈਨਡ ਪੋਲਸਟਰ ਆ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਸੁਪਰ ਟਿਊਜ਼ਡੇ ਇਸ ਸਾਲ ਨੈਵਰ ਮੈਟਰਡ ਲੈਸ, ਵੀ ਕਦੀ ਵੀ ਇਹ ਘੱਟ ਮੈਟਰ ਨਹੀਂ ਸੀ ਜਿਹੜਾ ਉਹ ਕਰਦਾ ਹੁੰਦਾ ਦੈਨ ਦਿਸ ਈਅਰ। ਸੋ ਇਹ ਚੀਜ਼ ਨੂੰ ਜਿਹੜਾ ਉਹ ਦੇਖਿਆ ਗਿਆ। ਬਾਈਡਨ ਉਹ 81 ਸਾਲ, ਟਰੰਪ ਹੁਣੀ ਜਿਹੜੇ ਉਹਨਾਂ ਦੇ 77 ਸਾਲ। ਆਫਿਸ ਦੇ ਲਈ ਫਿੱਟ ਆ ਕਿ ਨਹੀਂ ਇਸ ਦਾ ਰੌਲਾ ਜਿਹੜਾ ਆ ਉਹ ਜ਼ਿਆਦਾ ਪੈ ਰਿਹਾ ਆ ਰਾਦਰ ਦੈਨ ਵੀ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਕੀ ਹੋਊਗਾ। ਇੱਕ ਪਾਸੇ 2 ਵਾਰੀ ਇੰਪੀਚਡ ਹਾਊਸ ਦੇ ਦੁਆਰਾ 91 ਕ੍ਰਿਮੀਨਲ ਚਾਰਜਿਸ ਫੇਸ ਕਰ ਰਹੇ ਜਿਹੜੇ ਉਹ ਟਰੰਪ ਹੋਣੀ ਆ। ਦੂਜੇ ਪਾਸੇ ਇੰਪੀਚਮੈਂਟ ਦਾ ਸਾਹਮਣਾ ਕਰ ਰਹੇ ਬਾਈਡਨ ਹੋਣੀ ਆ। ਸੋ ਕਾਫੀ ਕੁਛ ਲੋਕਾਂ ਦੇ ਸਾਹਮਣੇ ਚੱਲ ਰਿਹਾ ਆ। ਇਮੀਗ੍ਰੇਸ਼ਨ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਜੇ ਦੇਖਿਆ ਜਾਵੇ ਤਾਂ ਤੁਹਾਡੇ ਬੈਲਟਸ ਦੇ ਵਿੱਚ ਜੇ ਤਾਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਤਾਂ ਤੁਹਾਨੂੰ ਸੈਨੇਟ ਦੀਆਂ 2 ਵੋਟ ਪਾਉਣ ਨੂੰ ਆਈਆਂ ਹੋਣੀਆਂ। ਇੱਕ ਪਾਰਸ਼ਲ ਟਰਮ ਦੀ ਆਈ ਹੋਣੀ ਆ ਤੇ ਇੱਕ ਜਿਹੜੀ ਨਵੰਬਰ ਦੇ ਵਿੱਚ ਫੁੱਲ ਟਰਮ
ਜਿਹੜੀ ਉਹ ਕਰਨ ਦੇ ਲਈ ਉਹਨਾਂ ਨੇ ਲਈ ਉਹ ਆਈ ਹੋਣੀ ਆ। ਸੋ ਇਸੇ ਤਰੀਕੇ ਦੇ ਨਾਲ ਕਈ ਜਿਹੜੇ ਮੈਜਰਸ ਆ ਉਸ ਉੱਤੇ ਆਏ ਹੋਣੇ ਆ। ਸੁਪਰਵਾਈਜ਼ਰ ਦੀ ਚੋਣਾਂ ਦੇ ਲਈ ਆਈਆਂ ਆ। ਸਿਟੀ ਦੇ ਜਿਹੜੇ ਮੇਅਰਸ ਆ ਉਸ ਦੀਆਂ ਚੋਣਸ ਦੇ ਲਈ ਹੋਣਾ ਆ। ਕਿਤੇ ਟੈਕਸ ਵਧਾਉਣ ਵਾਲੀ ਗੱਲ ਆ। ਪ੍ਰੋਪ 1 ਦੀ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀਗੀ ਵੀ ਪ੍ਰੋਪ 1 ਵੀ ਇਸ ਟਾਈਮ ਖੇਡ ਦੇ ਵਿੱਚ ਹੈਗੀ ਆ, ਜਿਹਦੇ ਵਿੱਚ ਹੋਮਲੈਸਨੈਸ ਨੂੰ ਕਹਿੰਦੇ ਆ ਵੀ ਅਸੀਂ 6.3 ਬਿਲੀਅਨ ਡਾਲਰ ਦੇ ਬੌਂਡਸ ਇਸ਼ੂ ਕਰਕੇ ਤੇ ਉਹ ਸਾਰੇ ਇਸ਼ੂ ਨੂੰ ਆਪਾਂ ਠੀਕ ਜਿਹੜਾ ਉਹ ਕਰ ਸਕਦੇ ਹਾਂ। ਇਹ ਆਪਾਂ ਜੇ ਗੱਲ ਕਰੀਏ ਕੈਲੀਫੋਰਨੀਆ ਦੇ ਇਸ਼ੂਜ਼ ਦੇ ਵਿੱਚ ਇਸ ਟਾਈਮ ਜਿਹੜਾ ਉਹ ਸਾਹਮਣੇ ਦੇਖਿਆ ਜਾ ਰਿਹਾ ਆ। ਉਧਰ ਟੈਕਸਸ ਦੇ ਵਿੱਚ ਜਿਹੜੇ ਟੈਡ ਕਰੂਜ਼ ਆ ਰਿਪਬਲਿਕਨ, ਉਹਨਾਂ ਨੂੰ ਇੱਕ ਕੜੇ ਮੁਕਾਬਲੇ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਕਹਿੰਦੇ ਵੀ ਉੱਥੇ ਵੀ ਇੱਕ ਹਾਈ ਪ੍ਰੋਫਾਈਲ ਜਿਹੜਾ ਚੈਲੰਜ ਆ ਟੈਡ ਕਰੂਜ਼ ਨੂੰ ਜਿਹੜਾ ਉਹ ਦੇ ਰਹੇ ਹੈਗੇ ਆ। ਕੋਲਿਨ ਐਲਰਡ ਜਿਹੜਾ ਉਹ ਕਰਕੇ ਆ, ਇੱਕ ਕਾਂਗਰਸਮੈਨ ਆ ਤੇ ਸਾਬਕਾ NFL ਪਲੇਅਰ ਆ, ਤੇ ਪੋਲਸ ਦੇ ਵਿੱਚ ਉਹ ਲੀਡ ਕਰਦੇ ਹੋਏ ਜਿਹੜੇ ਉਹ ਦੇਖੇ ਜਾ ਰਹੇ ਆ। ਸੋ ਟੈਡ ਕਰੂਜ਼ ਦੇ ਲਈ ਵੀ ਇਹ ਜਿਹੜੀ ਅੱਜ ਦੀ ਚੋਣ ਆ ਕਾਫੀ ਕਹਿ ਸਕਦੇ ਆ ਵੀ ਇਹ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਫੈਸਲਾ ਜਿਹੜਾ ਹੋਊਗਾ ਵੀ ਉਹਨਾਂ ਦਾ ਸਿਆਸੀ ਭਵਿੱਖ ਕਿਸ ਪਾਸੇ ਵੱਲ ਨੂੰ ਵੱਧਦਾ ਹੈ। ਜੀ, ਕੋਲੋਰਾਡੋ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜੀ ਉੱਥੇ ਦੀ ਸਟੇਟ ਦੇ ਸੈਕਟਰੀ ਆਫ ਸਟੇਟ ਆ ਉਹਨਾਂ ਨੂੰ ਰੀਕਾਲ ਕਰਨ ਦੀ ਗੱਲ ਕੀਤੀ ਹੈਗੀ ਆ। ਜਦੋਂ ਤੋਂ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ ਪਈ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਬੈਲਟ ਦੇ ਉੱਤੇ ਰਹਿਣਗੇ 9 ਦੇ ਮੁਕਾਬਲੇ 0 ਦੇ ਨਾਲ, ਜੋ ਕੋਲੋਰਾਡੋ ਦੀ ਜੋ US ਦੀ ਸੁਪਰੀਮ ਕੋਰਟ ਆ ਉਹਨੇ ਡਿਸੀਜਨ ਦਿੱਤਾ ਹੈਗਾ। ਰਿਪਰੈਜ਼ੈਂਟੇਟਿਵ ਲੌਰਿਨ ਬੋਇਵਰਡ ਜੋ ਰਿਪਬਲਿਕਨ ਆ ਕੋਲੋਰਾਡੋ ਤੋਂ, ਉਹਨਾਂ ਨੇ ਇਹ ਕਿਹਾ ਵੀ ਸੈਕਟਰੀ ਆਫ ਸਟੇਟ ਜੈਨਾ ਗ੍ਰਿਸਵੋਲਡ ਉਸ ਨੇ ਕੋਸ਼ਿਸ਼ ਕੀਤੀ ਸੀ ਮਿਲੀਅਨਸ ਆਫ ਜੋ ਕੋਲੋਰਾਡੀਅਨਸ ਆ ਉਹ ਵੋਟ ਨਾ ਪਾ ਸਕਣ ਤੇ ਇਸ ਨੂੰ ਅਸੀਂ ਰੀਕਾਲ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਕੁਝ ਜਿਹੜਾ ਰੌਲਾ ਰੱਪਾ ਆ ਹਰ ਪਾਸੇ ਚੱਲ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਨਾਰਥ ਡਕੋਟਾ ਦੀ ਕਾਕਸ ਦੇ ਵਿੱਚ ਆਪਣੀ ਪੋਜੀਸ਼ਨ ਉਹਨਾਂ ਦੀ ਕਾਫੀ ਸਟਰੋਂਗ ਉਹਨਾਂ ਨੇ ਬਣਾਈ ਹੋਈ ਹੈਗੀ ਆ। ਤੇ ਇਹ ਜਿਹੜਾ ਅੱਜ ਪ੍ਰਾਇਮਰੀ ਆ ਇਹ ਤੋਂ ਬਾਅਦ ਡਿਸਾਈਡ ਹੋ ਜਾਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਮੁਕਾਬਲੇ 'ਚ ਨਿੱਕੀ ਹੈਲੀ ਰਹਿੰਦੀ ਆ ਜਾਂ ਉਹ ਸਟੈਪ ਡਾਊਨ ਕਰ ਜਾਂਦੀ ਹੈਗੀ ਆ ਇਸ ਰੇਸ ਦੇ ਵਿੱਚੋਂ। ਤੇ ਹੈਲੀ ਨੇ ਇਹ ਕਿਹਾ ਆ ਵੀ 2 ਸਟੇਟਾਂ ਦੇ ਉੱਤੇ ਉਹਦਾ ਜਿਹੜਾ ਕਾਫੀ ਜ਼ੋਰ ਲੱਗਾ ਹੋਇਆ ਹੈਗਾ ਆ, ਵਰਮੌਂਟ ਤੇ ਵਰਜੀਨੀਆ ਦੇ ਵਿੱਚ। ਉੱਥੇ ਥੋੜੇ ਜਿਹੜੇ ਰਿਪਬਲਿਕਨ ਆ ਉਹ ਮਿਡਲ ਦੇ ਵਿੱਚ ਹੈਗੇ ਆ, ਰਾਈਟ ਫਾਰ ਰਾਈਟ ਜਾਂ ਰਾਈਟ ਜਿੱਦਾਂ ਡੈਮੋਕ੍ਰੇਟਸ ਦੇ ਵਿੱਚ ਪ੍ਰੋਗਰੈਸਿਵ ਆ ਉੱਦਾਂ ਆ। ਸੋ ਦੇਖਦੇ ਆ ਅੱਜ ਸ਼ਾਮ ਤੱਕ ਜੋ ਇਸ ਰਿਜ਼ਲਟਸ ਆ ਉਹਨਾਂ ਬਾਰੇ ਕੀ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਕੈਲੀਫੋਰਨੀਆ ਦੇ ਉੱਤੇ ਵੀ ਜਿਹੜੀ ਅੱਖ ਰੱਖੀ ਬੈਠੇ ਆ। ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜੀਸ਼ਨ 1 ਬੜੀ ਇੰਪੋਰਟੈਂਟ ਪ੍ਰੋਪੋਜੀਸ਼ਨ ਹੈਗੀ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਦੀ ਜਿਹੜੀ ਜੌਬ ਆ ਉਹ ਤਾਂ ਨਹੀਂ ਹਜੇ ਜਾਣ ਲੱਗੀ, ਪਰ ਉਹ ਪਹਿਲੀ ਵਾਰੀ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ 50% ਤੋਂ ਥੱਲੇ 47% ਤੇ ਚਲੇ ਗਈ ਹੈਗੀ ਆ। ਸੋ ਡਿਸਕੰਟੈਂਟ ਡੈਮੋਕ੍ਰੇਟਸ ਦੇ ਵਿੱਚ ਵੀ ਜੋ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਦੇ ਅਗੇਂਸਟ ਹੈਗਾ। ਜੀ ਬਿਲਕੁਲ। ਲੌਰਨ ਬੋਬਰਟ ਦੀ ਜੋ ਸਿੰਘ ਦੀ ਗੱਲ ਕਰ ਰਹੇ ਸੀ, ਉਹਨਾਂ ਦਾ ਲੇਟੈਸਟ ਇਹ ਆ ਵੀ ਜਿਹੜੀ ਸੀਟ ਤੋਂ ਪਹਿਲਾਂ ਜਿੱਤੀ ਸੀ ਇਹ ਬੀਬੀ ਉਹ ਆਪਣੀ ਸੀਟ ਛੱਡ ਕੇ ਭੱਜ ਗਈ ਸੀ ਤੇ ਹੁਣ ਹੋਰ ਥਾਂ ਤੋਂ ਜਿਹੜੀ ਜਾ ਰਹੀ ਸੀ ਜਿੱਥੇ ਉਸ ਦੇ ਲਈ ਜਿੱਤਣਾ ਕਾਫੀ ਔਖਾ ਹੋਇਆ। ਪ੍ਰਾਇਮਰੀਜ਼ ਵਿੱਚ ਵੀ ਉਹ ਪਿੱਛੇ ਕਿਤੇ ਨਾ ਕਿਤੇ ਰਹਿ ਰਹੀ ਸੀ। ਰੀਸੈਂਟਲੀ ਉਸ ਦਾ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ। 22 ਉਸ ਦੇ ਉੱਤੇ ਫੈਲਨੀ ਤੇ ਮਿਸਡਿਮੀਨਰ ਚਾਰजेस ਜਿਹੜੇ ਉਹ ਲੱਗੇ ਆ। ਟੇਲਰ ਜੇ ਬੋਬਰਟ 18 ਸਾਲ ਦਾ ਉਹ ਹੈਗਾ ਆ। ਚੋਰੀ ਦੇ, ਕ੍ਰਿਮੀਨਲ ਟ੍ਰੈਸਪਾਸਿੰਗ, ਡੈਲੀਕੁਐਂਸੀ ਆਫ ਮਾਈਨਰ, ਇਹਦੇ ਜਿਹੜੇ ਚਾਰजेस ਲੱਗੇ ਆ। ਅਦਾਲਤੀ ਦਸਤਾਵੇਜ਼ ਤਾਂ ਇੱਥੋਂ ਤੱਕ ਜਿਹੜਾ ਦੱਸ ਰਿਹਾ ਵੀ ਲੌਰਨ ਬੋਬਰਟ ਦਾ ਜਿਹੜਾ ਮੁੰਡਾ ਆ ਉਸਨੇ ਜਿਹੜੇ ਨਾਲ ਦੇ ਆਪਣਾ ਜਿਹੜਾ ਸਸਪੈਕਟ ਆ, ਫੈਲੋ ਸਸਪੈਕਟ ਆ, ਉਸ ਦੇ ਨਾਲ ਮਿਲ ਕੇ ਇੱਕ ਸੈਕਸ ਟੇਪ ਵੀ ਜਿਹੜੀ ਉਹ ਬਣਾਈ ਸੀਗੀ। ਸੋ ਇਹ ਆਪ ਵੀ ਬਹੁਤ ਵਿਵਾਦਾਂ ਦੇ ਵਿੱਚ ਰੀਸੈਂਟਲੀ ਜਿਹੜੀ ਉਹ ਰਹੀ ਆ। ਰਿਪਬਲਿਕਨਸ ਇਸ ਨੂੰ ਫਾਇਰ ਬ੍ਰਾਂਡ ਦੇ ਤੌਰ ਦੇ ਉੱਤੇ ਦੇਖਦੇ ਆ। ਟਰੰਪ ਹੁਣਾਂ ਨੇ ਐਂਡੋਰਸ ਜਿਹੜਾ ਉਸ ਨੂੰ ਜ਼ਰੂਰ ਕੀਤਾ ਹੈ ਲੌਰਨ ਬੋਬਰਟ ਨੂੰ, ਪਰ ਹਾਲ ਦੀ ਘੜੀ ਉੱਥੇ ਆਪਣੀ ਜਿਹੜੀ ਸੀਟ ਤੋਂ ਪਹਿਲਾਂ ਜਿੱਤੀ ਸੀ ਉਹ ਛੱਡ ਗਈ ਆ। ਡਿਵੋਰਸ ਵੀ ਹੋ ਗਿਆ। ਕਾਫੀ ਇਸ ਦਾ ਵਿਚਾਰੀ ਦਾ ਜਿਹੜਾ ਪਰਸਨਲ ਰਾਮ ਰੌਲਾ ਜਿਹੜਾ ਆ ਉਹ ਕਾਫੀ ਜਿਹੜਾ ਉਹ ਪਿਆ ਆ। ਸੋ ਦੇਖੋ ਇਸ ਵਾਰ ਇਲੈਕਸ਼ਨ ਦੇ ਵਿੱਚ ਇਸ ਦਾ ਕੀ ਬਣਦਾ ਹੈਗਾ ਆ। ਜੀ